ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਨੂੰ ਆਪਾਂ ਸਭ ਨੂੰ ਜੀ ਆਇਆਂ ਕਹਿੰਦੇ ਆ। ਸੋ ਹੁਣ ਐਂਡ ਵਾਲੇ ਸੈਕਸ਼ਨ ਦੇ ਵਿੱਚ ਆਪਾਂ ਤੁਹਾਡੀਆਂ ਜਿਹੜੀਆਂ ਲਿਖਤਾਂ ਨੇ ਉਹ ਸਾਂਝੀਆਂ ਕਰਨ ਜਾ ਰਹੇ ਹਾਂ, ਜਿਹੜੀਆਂ ਕਿ ਤੁਸੀਂ ਸਾਨੂੰ ਬੜੀ ਹੀ ਮਾਣ ਤੇ ਪਿਆਰ ਨਾਲ ਭੇਜੀਆਂ ਨੇ ਔਰ ਨਾਲ ਹੀ ਗੁਰਬਾਣੀ ਵਿਚਾਰਾਂ ਦੀ ਸਾਂਝੀ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਵਿਚਾਰਾਂ ਲਿਖਤਾਂ ਬਾਰੇ? ਦੇਖੋ ਅਸੀਂ ਵੈਸੇ ਤਾਂ ਆਪਣੇ ਜਿਹੜੇ ਅੱਡ ਸੈਗਮੈਂਟ ਬਣਾਉਂਦੇ ਆ ਉਹਨਾਂ 'ਚ ਬਹੁਤ ਵਾਰ ਜਿਹੜੇ ਸਾਡੇ ਦਰਸ਼ਕਾਂ ਨੇ ਕੁਝ ਕਾਮੈਂਟ ਕੀਤੇ ਹੁੰਦੇ ਨੇ ਜਾਂ ਸਵਾਲ ਕੀਤੇ ਹੁੰਦੇ ਨੇ ਉਹਨਾਂ ਨੂੰ ਭਾਵੇਂ ਡਾਇਰੈਕਟ ਉਹਨਾਂ ਦੇ ਅਸੀਂ ਨਾਂ ਨਹੀਂ ਲੈਂਦੇ ਪਰ ਉਹਨਾਂ ਨੂੰ ਜਵਾਬ ਦੇਣ ਦੀ ਕੋਸ਼ਿਸ਼ ਕਰਦੇ। ਪਰ ਅਸੀਂ ਇੱਕ ਅੱਧਾ ਦਿਨ ਜ਼ਰੂਰ ਡਾਇਰੈਕਟ ਵੀ ਨਾਂ ਲੈ ਕੇ ਵੀ ਜਿਹੜੇ ਨੇ ਕੁਝ ਵਿਚਾਰ ਡਿਸਕਸ ਕਰਦੇ। ਔਰ ਇਹ ਤਾਜ਼ਾ ਲਿਖਤਾਂ ਦੇ ਵਿੱਚ ਸੁਲੇਮਾਨ ਯਾਸਿਨ ਜੀ ਨੇ ਲਿਖਿਆ, all your programs should be compiled into a book. It will be a treasure for the mankind for all times to come. You will not require any donations. Great knowledge. So ਸੁਲੇਮਾਨ ਯਾਸੀਨ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਉਹਨਾਂ ਨੇ ਇਹ ਕਿਹਾ ਵੀ ਜਿੰਨਾ ਕਿ ਤੁਹਾਡਾ ਕੀਮਤੀ ਖਿਆਲਾਂ ਦਾ ਖਜ਼ਾਨਾ ਹੈ, ਜੇ ਇਸ ਨੂੰ ਤੁਸੀਂ ਕਿਤਾਬ ਫਾਰਮ 'ਚ ਕਰੋ ਤੇ ਉਹਨਾਂ ਦਾ ਮਤਲਬ ਹੈ ਵੀ ਇੰਨੀ ਕੁ ਵਿਕੇਗੀ, ਇੰਨੀ ਰਾਇਲਟੀ ਹੋਏਗੀ ਕਿ ਤੁਹਾਨੂੰ ਡੋਨੇਸ਼ਨ ਦੀ ਲੋੜ ਨਹੀਂ ਪਏਗੀ। ਬਹੁਤ ਸ਼ੁਕਰੀਆ ਸੁਲੇਮਾਨ ਯਾਸੀਨ ਜੀ। ਮੇਰਾ ਕਿਤਾਬ ਦੀ ਸੁਜੈਸ਼ਨ ਤੁਹਾਡੀ ਬਹੁਤ ਵਧੀਆ ਹੈ, ਲੇਕਿਨ ਹੁਣ ਗੱਲ ਕੱਲੀ ਜਿੰਦ ਸਾਰਾ ਤਖਤ ਹਜ਼ਾਰਾ ਲਹਿੰਦੇ ਪੰਜਾਬ ਦਾ ਹੀ ਅਸੀਂ ਅਖਾਣ ਇਸਤੇਮਾਲ ਕਰ ਰਹੇ ਹਾਂ। ਹਾਲਾਂਕਿ ਇਹੀ ਨਹੀਂ ਹੈ, ਇਹ ਤਾਂ ਚਲੋ ਥਾਟਸ ਨੇ ਜਾਂ ਕਰੰਟ ਰੋਜ਼ਾਨਾ ਦੀ ਗੱਲਬਾਤ ਹੁੰਦੀ ਹੈ। ਆਲਮੋਸਟ ਜਿਹੜਾ 25 ਸਾਲ ਮੈਂ ਚੜ੍ਹਦੀ ਕਲਾ ਇੰਟਰਨੈਸ਼ਨਲ ਜਿਹੜੀ ਅਖਬਾਰ ਉਸ ਦਾ ਐਡੀਟੋਰੀਅਲ ਬੋਰਡ ਦਾ ਚੀਫ ਐਡੀਟੋਰੀਅਲਸ ਨੇ ਮੇਰੇ। ਜੇ ਮੇਰੇ ਕੋਲ ਕਦੇ ਵਕਤ ਹੋਏ ਔਰ ਉਹ ਵੀ ਕਰੰਟ ਹਿਸਟਰੀ ਹੈ 25 ਸਾਲ ਦੀ, ਉਸ ਦੀਆਂ ਘੱਟੋ ਘੱਟ 25 ਕਿਤਾਬਾਂ ਦਾ ਮਟੀਰੀਅਲ ਪਿਆ ਹੈ ਜਿਹੜਾ 1992 ਤੋਂ ਸ਼ੁਰੂ ਹੋ ਕੇ ਆਲਮੋਸਟ ਕੋਵਿਡ-19 ਦੇ ਤੋਂ ਬਾਅਦ ਹੀ ਅਖਬਾਰ ਦੀ ਪਬਲੀਕੇਸ਼ਨ ਰੁਕੀ ਹੈ, ਕੈਨੇਡਾ ਤੋਂ ਛਪਦਾ ਸੀ। ਲੇਕਿਨ ਮੈਨੂੰ ਅਜੇ ਵੀ ਕਈ ਵਾਰ ਲੱਗਦਾ ਹੈ ਕਿ ਵੀ ਇੰਨੇ ਕੁਛ ਪਹਿਲਾਂ ਵਾਲੇ ਲਿਖ ਗਏ, ਸੁਕਰਾਤ ਪਲੇਟੋ ਤੋਂ ਲੈ ਕੇ ਅਸੀਂ ਕਰਦੇ ਹਾਂ, ਕਿੰਨਾ ਕੁ ਕੋਈ ਉਸ ਨੂੰ ਪੜ੍ਹਦਾ, ਜੇ ਪੜ੍ਹ ਵੀ ਲਿਆ ਤੇ ਕਿੰਨਾ ਕੁ ਕੋਈ ਅਮਲ ਕਰਦਾ ਜਾਂ ਕਿੰਨਾ ਅਸੀਂ ਵੀ ਇਧਰਲੀਆਂ ਉਧਰਲੀਆਂ ਗੱਲਾਂ ਹੀ ਸੁਣਾ ਦਿੰਦੇ ਹਾਂ, ਇਵੇਂ ਹੀ ਆਏ ਤੇ ਚਲੇ ਗਏ। ਲੇਕਿਨ ਇਹ ਸੁਝਾਅ ਹੋਰ ਵੀ ਸਾਡੇ ਵੀਰਾਂ ਵੱਲੋਂ ਆਉਂਦਾ ਹੈ, ਖਾਸ ਤੌਰ 'ਤੇ ਕਿ ਖਾਲਿਸਤਾਨ ਦੇ ਕੰਟੈਕਸਟ ਦੇ ਵਿੱਚ ਵੀ ਕੋਈ ਜਿਹੜੀ ਹੈ ਇਸ ਕਿਸਮ ਦੀ ਕਿਤਾਬ। ਤੇ ਮੈਂ ਕਿਹਾ ਜੀ ਜਿਨ੍ਹਾਂ ਨੇ ਲਿਖੀਆਂ ਉਹ ਨਹੀਂ ਕੋਈ ਪੜ੍ਹਦਾ, ਉਹ ਵੀ ਵਿਚਾਰੇ ਆਪ ਹੀ ਆਪਣਾ ਨਾਂ ਲਿਖ ਕੇ ਭੇਟ ਹੀ ਕਰ ਰਹੇ ਹੁੰਦੇ ਨੇ ਕਿ ਜੀ ਇਹ ਮੇਰੇ ਵੱਲੋਂ ਲੈ ਲਓ। ਸੋ ਵਹੀਦ ਜਾਵੇਦ ਜੀ ਲਿਖਦੇ ਨੇ, ਡੀਅਰ ਸਰ, ਆਈ ਐਮ ਵਨ ਆਫ ਦੋਜ਼ ਹੂ ਲਵ ਯੋਰ TV84 ਚੈਨਲ. I hope one day I will be on your channel with my point of view on Khalistan and Pakistan relationship, inshallah. So nice. बहुत शुक्रिया वाहिद जावेद जी, ਤੁਸੀਂ ਮੋਸਟ ਵੈਲਕਮ ਹੋ ਜਦੋਂ ਵੀ ਤੁਹਾਡਾ ਨਿਊਯਾਰਕ ਆਉਣ ਦਾ ਹੁੰਦਾ ਹੈ ਔਰ ਸਾਡੇ ਲਈ ਇਹ ਮਾਣ ਔਰ ਖੁਸ਼ੀ ਵਾਲੀ ਗੱਲ ਹੋਏਗੀ। ਔਰ ਜ਼ਾਹਰ ਹੈ ਅਸੀਂ ਵੀ ਉਸ ਦਿਨ ਦੇ ਇੰਤਜ਼ਾਰ 'ਚ ਹੈ ਜਦੋਂ ਖਾਲਿਸਤਾਨ ਪਾਕਿਸਤਾਨ ਦੇ ਗਵਾਂਢੀ ਮੁਲਕ ਵਜੋਂ ਜਿਹੜਾ ਉਹ ਪ੍ਰਫੁੱਲਤ ਹੋਏ। ਸਾਡੀਆਂ ਇਹ ਜਿਹੜੀਆਂ 74-75 ਸਾਲ ਦੀਆਂ ਵਿਛੜਿਆਂ ਹੋਇਆਂ ਦੀਆਂ ਜਿਹੜੀਆਂ ਬਿਰਹਾ ਦੀਆਂ ਤਾਂਘਾਂ ਨੇ ਇਹ ਖਤਮ ਹੋਣ, ਵਸਲ ਹੋਏ, ਮਿਲਾਪ ਹੋਏ, ਭਰਾਵਾਂ ਵਾਂਗ ਉਵੇਂ ਹੀ ਗਲਵਕੜੀਆਂ ਦੇ ਵਿੱਚ ਅਸੀਂ ਮਿਲੀਏ। ਔਰ ਬਹੁਤ ਬਹੁਤ ਸ਼ੁਕਰੀਆ। ਸਲੀਮ ਬੱਟ ਲਿਖਦੇ ਨੇ, ਸਲਾਮ ਦਾ ਮੋਸਟ ਰੈਵਰਡ ਗ੍ਰੇਟ ਮੈਂਟਰ ਡਾਕਟਰ ਅਮਰਜੀਤ ਸਾਹਿਬ। ਸੋ ਸਲੀਮ ਬੱਟ ਜੀ ਅਕਸਰ ਜਦੋਂ ਵੀ ਲਿਖਣਗੇ ਇਹ ਇਸ ਕਿਸਮ ਦਾ ਹੀ ਕਹਿੰਦੇ ਨੇ ਵੀ ਤੁਸੀਂ ਸਾਡੇ ਮੈਂਟਰ ਹੋ। ਔਰ ਇਹ ਇਵੇਂ ਰਿਸਪੈਕਟੇਬਲ ਉਹਨਾਂ ਦੇ ਲਫ਼ਜ਼ ਹੁੰਦੇ ਨੇ ਕਿ ਮੇਰਾ ਸਿਰ ਝੁਕ ਜਾਂਦਾ ਇਨ ਹਿਊਮਿਲਿਟੀ ਐਂਡ ਇਨ ਲਵ। ਬਹੁਤ ਬਹੁਤ ਸ਼ੁਕਰੀਆ। ਤਾਰਿਕ ਅਫਜ਼ਲ ਜੀ ਉਹਨਾਂ ਨੇ ਲਿਖਿਆ, ਕਸ਼ਮੀਰ ਐਂਡ ਖਾਲਿਸਤਾਨ ਹੈਵ ਟੂ ਗੈਟ ਫਰੀडम ਫॉर ਸਿਕਿਉਰਿਟੀ ਰੀਜ਼ਨਸ ਫॉर CPEC, ਕਿ ਜਿਹੜੀ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਦੀ ਸਿਕਿਉਰਿਟੀ ਹੈ ਉਸ ਦੇ ਐਂਗਲ ਤੋਂ ਵੀ ਖਾਲਿਸਤਾਨ ਔਰ ਕਸ਼ਮੀਰ ਆਜ਼ਾਦ ਹੋਣੇ ਚਾਹੀਦੇ ਨੇ। ਮੂਵ ਬਾਈ BJP is nothing more than frustration to keep East Punjab under the control of India, but it's too late. Future of Punjab will remain the land of Sikhs. Similar dirty role was played by India in Afghanistan, but it backfired. I am astonished at the role being played by Sidhu. He should have worked for unification of Sikh community. Instead, he selected Congress. Massacre committed by them, Sikhs cannot forget. How can the Sikhs do that? ਤਾਰਿਕ ਅਫਜ਼ਲ ਜੀ ਬਹੁਤ ਬਹੁਤ ਸ਼ੁਕਰੀਆ। ਉਹਨਾਂ ਨੇ
ਦੋ ਤਿੰਨ ਇਸ ਦੇ ਵਿੱਚ ਨੁਕਤੇ ਦਿੱਤੇ ਨੇ ਆਪਣੀ ਲਿਖਤ 'ਚ। ਜੀ। ਇੱਕ ਤਾਂ ਵੀ ਸੀ ਪੈਕ ਇਹ ਸਾਡੇ ਲਈ ਵੀ ਲਾਈਫਲਾਈਨ ਹੋਏਗੀ, ਖਾਲਿਸਤਾਨ ਕਸ਼ਮੀਰ ਲਈ ਵੀ, ਔਰ ਈਵਨ ਸੀ ਪੈਕ ਦੀ ਸਿਕਿਉਰਿਟੀ ਲਈ ਵੀ ਇਹ ਜ਼ਰੂਰੀ ਹੈ ਕਿ ਖਾਲਿਸਤਾਨ ਔਰ ਕਸ਼ਮੀਰ ਜਿਹੜੇ ਨੇ ਉਹ ਆਜ਼ਾਦ ਹੋਣ। ਫਿਰ ਉਹਨਾਂ ਨੇ ਕਿਹਾ ਵੀ ਇਹ ਪੰਜਾਬ ਦੀ ਧਰਤੀ, ਸਿੱਖਾਂ ਦੀ ਧਰਤੀ ਹੈ, ਇੰਡੀਅਨ ਆਕੂਪਾਈਡ ਪੰਜਾਬ, ਜੋ ਮਰਜ਼ੀ ਡਰਟੀ ਗੇਮਸ ਖੇਡਣ ਅਲਟੀਮੇਟਲੀ ਸਿੱਖ ਪ੍ਰੀਵੇਲ ਕਰਨਗੇ। ਔਰ ਫਿਰ ਉਹਨਾਂ ਨੇ ਸਿੱਧੂ ਦਾ ਕਾਂਗਰਸ ਦੇ ਰਾਹੀਂ ਜੋ ਗੇਮ ਖੇਡ ਰਿਹਾ ਹੈ, ਉਹਨਾਂ ਨੂੰ ਲੱਗਾ ਕਿ ਵੀ ਉਹ ਸ਼ਾਇਦ, ਇਸ ਲਈ ਮੈਨੂੰ ਕਈ ਵਾਰ ਲੱਗਦਾ ਵੀ ਕਿਉਂਕਿ ਕਰਤਾਰਪੁਰ ਕੋਰੀਡੋਰ ਦੇ ਹਵਾਲੇ ਨਾਲ ਜਿਵੇਂ ਸਿੱਧੂ ਦੀ ਪਾਕਿਸਤਾਨ ਦੇ ਵਿੱਚ ਪਬਲਿਸਿਟੀ ਹੋਈ, ਬਹੁਤ ਸਾਰਿਆਂ ਨੂੰ ਲੱਗਣ ਲੱਗ ਪਿਆ ਵੀ ਜਿਵੇਂ ਇਹ ਪਾਕਿਸਤਾਨ ਦਾ ਦੋਸਤ ਔਰ ਸਿੱਖਾਂ ਦੀ ਆਵਾਜ਼ ਹੈ, ਔਰ ਅਸੀਂ ਕਿਉਂਕਿ ਵਕਤਨ ਬਾ ਵਕਤਨ ਇਸ ਦੇ ਉੱਤੇ ਆਪਣਾ ਕਮੈਂਟ ਕਰਦੇ ਹਾਂ, ਮੈਂ ਇਸ ਬਾਰੇ ਅੱਗੇ ਨਹੀਂ ਜਾਵਾਂਗੇ। ਔਰ ਇਸੇ ਤਰ੍ਹਾਂ ਮਿਸਟਰ ਐਮ ਸ਼ਰੀਫ ਕਹਿੰਦੇ ਨੇ, ਡਾਕਟਰ ਅਮਰਜੀਤ ਸਿੰਘ ਯੂ ਰੀਅਲੀ ਸਿਆਣਾ ਬੰਦਾ ਹੈ ਰੱਬ ਦਾ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਜੇ ਰੱਬ ਦਾ ਨਾ ਕਹਿੰਦਾ ਫਿਰ ਮੈਂ ਨਹੀਂ ਸੀ ਮੰਨਣਾ। ਰੱਬ ਹੀ ਸਿਆਣਾ ਹੈ, ਔਰ ਰੱਬ ਜੇ ਕਿਸੇ ਨੂੰ ਕੋਈ ਜਿਹੜਾ ਉਹ ਅਕਲ ਦੀ ਗੱਲ ਸਿਖਾ ਕੇ ਉਹਦੇ ਮੂੰਹ ਕਢਾ ਦੇ ਤੇ ਇਹ ਵਡਿਆਈ ਰੱਬ ਦੀ ਹੈ। ਔਰ ਅਸੀਂ ਤਾਂ ਗੁਰਬਾਣੀ ਦੇ ਵਿੱਚ ਯਕੀਨ ਰੱਖਦੇ ਹਾਂ, ਔਰ ਸਾਡਾ ਇਹ ਹੈ ਕਿ ਗੁਰਸਿੱਖਾਂ ਕੇ ਮਨ ਭਾਵਦੀ ਗੁਰ ਸਤਿਗੁਰ ਕੀ ਵਡਿਆਈ, ਕਿ ਵਡਿਆਈ ਰੱਬ ਦੀ ਹੈ, ਰੱਬ ਦੇ ਬੰਦਿਆਂ ਦੀ ਹੈ, ਰੱਬ ਦੇ ਪਿਆਰਿਆਂ ਦੀ ਹੈ, ਰੱਬ ਦੇ ਫਕੀਰਾਂ ਦੀ ਹੈ, ਗੁਰੂ ਸਾਹਿਬਾਨਾਂ ਦੀ ਹੈ, ਨਬੀਆਂ ਦੀ ਹੈ, ਕਿਉਂਕਿ ਉਹ ਰੱਬ ਦਾ ਰੂਪ ਨੇ। ਅਸੀਂ ਗੁਨਾਹਗਾਰ ਇਨਸਾਨ ਇੱਕ ਦੂਸਰੇ ਦੇ ਲਈ ਜੇ ਪ੍ਰੇਰਨਾ ਬਣ ਸਕੀਏ, ਇੱਕ ਦੂਸਰੇ ਤੋਂ ਕੁਝ ਸਿੱਖ ਸਕੀਏ, ਔਰ ਮੈਂ ਆਪਣੇ ਆਪ ਨੂੰ ਇੱਕ ਤਾਲਿਬੇ ਇਲਮ ਹੀ ਸਮਝਦਾ ਹੈ, ਇਸ ਤੋਂ ਵੱਧ ਕੇ ਕੁਝ ਨਹੀਂ। ਔਰ ਕਲੋਜ਼ਿੰਗ ਦੇ ਵਿੱਚ ਜਿਵੇਂ ਅਸੀਂ ਰੋਜ਼ਾਨਾ ਕਬੀਰ ਸਾਹਿਬ ਦੀ ਬਾਣੀ 52 ਅੱਖਰੀ ਦੇ ਸ਼ਲੋਕਾਂ ਦੀ ਵਿਚਾਰ ਕਰਦੇ ਹਾਂ, ਦੋ ਸ਼ਲੋਕ ਅੱਜ 11 ਤੇ 12 ਨੰਬਰ ਵਿਚਾਰ ਅਧੀਨ ਨੇ। ਗੰਗਾ ਨਿਗਰੈ ਸਨੇਹੋ ਕਰ ਨਿਰਵਾਰੋ ਸੰਦੇਹ, ਨਾਹੀ ਦੇਖ ਨਾ ਭਾਜੀਐ ਪਰਮ ਸਿਆਣਪ ਇਹ। ਹੁਣ ਇਹ ਗੰਗਾ ਸ਼ਬਦ ਸ਼ਾਇਦ ਉਰਦੂ ਜਾਂ ਹਿੰਦੀ ਦੇ ਵਿੱਚ ਵੀ ਨਹੀਂ ਹੈ, ਉਹਨਾਂ ਦੇ ਐਲਫਾਬੈਟ 'ਚ, ਉਰਦੂ 'ਚ ਤਾਂ ਖਾਸ ਤੌਰ 'ਤੇ, ਪੰਜਾਬੀ 'ਚ ਵੀ ਬਹੁਤ ਵਾਰ ਫਸਟ ਲਫ਼ਜ਼ ਨਾਲ ਬਹੁਤ ਘੱਟ ਲਫ਼ਜ਼ ਨੇ, ਜਾਂ ਮੈਨੂੰ ਨਹੀਂ ਪਤਾ ਜਿਹੜੇ ਗੰਗਾ ਨਾਲ ਸ਼ੁਰੂ ਹੋਣ, ਪਰ ਵਿਚਕਾਰ ਗੰਗਾ ਜਿਹਦੇ ਲਈ ਆਵਾਜ਼ ਹੈ, ਸਾਊਂਡ ਉਹ ਬਣਦੀ ਹੈ। ਪਰ ਮੈਂ ਹੈਰਾਨ ਹੈ ਕਿ ਕਬੀਰ ਸਾਹਿਬ ਜਿਨ੍ਹਾਂ ਬਾਰੇ ਜਦੋਂ ਅਸੀਂ ਗੁਰਮੁਖੀ ਦੀ ਗੱਲ ਕਰਦੇ ਹਾਂ ਤਾਂ ਉਹਨੂੰ ਬਹੁਤ ਵਾਰੀ ਗੁਰੂ ਅੰਗਦ ਸਾਹਿਬ ਨਾਲ ਕਈ ਸ਼ੁਰੂ ਕਰਦੇ ਨੇ, ਪਰ ਕਬੀਰ ਸਾਹਿਬ ਤਾਂ ਗੁਰੂ ਨਾਨਕ ਸਾਹਿਬ ਤੋਂ ਵੀ 70-80 ਸਾਲ ਪਹਿਲਾਂ ਹੋਏ, ਔਰ ਉਹਨਾਂ ਨੇ ਗੰਗਾ ਲਫ਼ਜ਼ ਇਸਤੇਮਾਲ ਕੀਤਾ ਜਿਹੜਾ ਹਿੰਦੀ ਦੇ ਵਿੱਚ ਇਸਤੇਮਾਲ ਨਹੀਂ ਹੁੰਦਾ। ਸੋ ਉਹਨਾਂ ਨੇ ਇਹ ਕਿਹਾ ਕਿ ਭਾਈ ਇਹ ਗੰਗਾ ਸ਼ਬਦ ਇਹ ਤੈਨੂੰ ਇਹ ਦੱਸਦਾ ਨਿਗਰਹਿ ਸਨੇਹੋ ਕਰ ਨਿਰਵਾਰੋ ਸੰਦੇ, ਕਿ ਵੀ ਆਪਣੇ ਆਪ ਨੂੰ ਦੁਨੀਆ ਦੇ ਇਸ ਪਲੱਥੇ 'ਚੋਂ, ਦੁਨੀਆ ਦੀ ਘੁੰਮਣ ਘੇਰੀ 'ਚੋਂ ਆਪਣੇ ਆਪ ਨੂੰ ਅੱਡ ਕਰਕੇ ਆਪਣੇ ਅੰਦਰ ਵਜੂਦ ਟਿਕ ਕੇ ਉਸ ਰੱਬ ਨਾਲ ਸਨੇਹ ਕਰ, ਔਰ ਆਪਣੇ ਅੰਦਰੋਂ ਜਿਹੜਾ ਭੰਬਲ ਭੂਸਾ, ਜਿਹੜਾ ਸੰਦੇਹ, ਜਿਹੜਾ ਸ਼ੱਕ ਸ਼ੁਭ ਹੈ, ਉਸ ਨੂੰ ਖਤਮ ਕਰ। ਨਿਰਵਾਰੋ ਸੰਦੇਹ, ਨਾ ਹੀ ਦੇਖ ਨਾ ਭਾਜੀ ਹੈ ਪਰਮ ਸਿਆਣਪ ਇਹ। ਔਰ ਦੁਨੀਆ ਦੇ ਵਿੱਚ ਰਹਿੰਦੇ ਆ ਜਦੋਂ ਤੁਸੀਂ ਰੱਬ ਦਾ ਸਹਾਰਾ ਤੱਕਦੇ ਹੋ, ਚੈਲੰਜਸ ਹੁੰਦੇ ਨੇ, ਉਹਨਾਂ ਤੋਂ ਦੌੜੋ ਨਾ, ਉਹਨਾਂ ਨੂੰ ਫੇਸ ਕਰੋ, ਪਰ ਰੱਬ ਦਾ ਪੱਲਾ, ਰੱਬ ਦਾ ਆਂਚਲ, ਰੱਬ ਦਾ ਜਿਹੜਾ ਆਸਰਾ ਹੈ ਉਹ ਘੁੱਟ ਕੇ ਫੜ ਰੱਖੋ। ਫਿਰ ਚੱਚਾ ਰਚਤ ਚਿੱਤਰ ਹੈ ਭਾਰੀ, ਤਜ ਚਿੱਤਰੈ ਚੇਤੋ ਚਿਤਕਾਰੀ, ਚਿੱਤਰ ਬਚਿੱਤਰ ਇਹ ਅਵਚੇਰਾ, ਤਜ ਚਿੱਤਰੈ ਚਿਤ ਰਾਖ ਚਿਤੇਰਾ। ਹੁਣ ਜਿਵੇਂ ਅਸੀਂ ਚਿੱਤਰਕਾਰ ਤੇ ਚਿੱਤਰ ਕਹਿੰਦੇ ਨੇ ਤਸਵੀਰ ਨੂੰ, ਪੋਰਟਰੇਟ ਨੂੰ ਬਣਾਉਣ ਵਾਲਾ ਜਿਹੜਾ ਹੈ ਉਹ ਚਿੱਤਰਕਾਰ ਹੈ, ਕਿ ਇਹ ਦੁਨੀਆ ਇਹ ਚਿੱਤਰ ਹੈ, ਪਿਕਚਰ ਹੈ, ਇਹਨੂੰ ਬਣਾਇਆ ਕਿਸ ਨੇ ਹੈ? ਰੱਬ ਨੇ। ਪਰ ਜਿਵੇਂ ਜੇ ਅਸੀਂ ਜਿਹੜਾ ਚਿੱਤਰ ਦੇਖ ਕੇ ਭੁੱਲ ਜਾਈਏ, ਅਸੀਂ ਉਸ ਤਸਵੀਰ ਦੇ ਹੀ ਗੁਣ ਗਾਈਏ, ਪਰ ਉਹ ਬਣਾਉਣ ਵਾਲਾ ਜਿਹਦੇ ਬ੍ਰਸ਼ ਨੇ ਉਹ ਸਾਰੇ ਜਿਹੜਾ ਉਸ ਨੂੰ ਕੈਨਵਸ ਦੇ ਉੱਤੇ ਉਤਾਰਿਆ ਉਹ ਭੁੱਲ ਜਾਏ, ਤੇ ਇਹਦਾ ਮਤਲਬ ਹੈ ਵੀ ਅਸੀਂ ਗਲਤ ਹੈ। ਇਸੇ ਤਰ੍ਹਾਂ ਇਹ ਸਾਰੀ ਦੁਨੀਆ ਜਿਹੜੀ ਇੱਕ ਚਿੱਤਰ ਰੂਪ ਦੇ ਵਿੱਚ ਰੱਬ ਨੇ ਬਣਾਈ, ਚਿਤੇਰਾ ਰੱਬ ਹੈ, ਪਰ ਬਹੁਤ ਵਾਰ ਦਾਤ ਪਿਆਰੀ ਵਿਸਰਿਆ ਦਾਤਾਰ ਹੈ, ਕਿ ਸਾਨੂੰ ਇਹ ਦੁਨੀਆ ਪਿਆਰੀ ਲੱਗਣ ਲੱਗ ਜਾਂਦੀ ਹੈ, ਤੇ ਜਿਹੜਾ ਇਹਨੂੰ ਬਣਾਉਣ ਵਾਲਾ ਹੈ, ਇਹਨੂੰ ਚਿਤਰਨ ਵਾਲਾ ਹੈ, ਉਸ ਵੱਲ ਸਾਡੀ ਪਿੱਠ ਹੁੰਦੀ ਹੈ। ਚੱਚਾ ਰਚਿਤ ਚਿੱਤਰ ਹੈ ਭਾਰੀ। ਉਹਨਾਂ ਨੇ ਕਿਹਾ ਵੀ ਹੈ ਬੜਾ ਜ਼ਬਰਦਸਤ ਦੁਨੀਆ ਜਿਹੜੀ ਚਿੱਤਰ ਹੈ, ਇਹ ਇਸ ਦੇ ਵਿੱਚ ਅਸੀਂ ਆ ਜਾਂਦੇ। ਤਜ ਚਿੱਤਰੈ ਚੇਤੋ ਚਿਤਕਾਰੀ। ਉਹਨਾਂ ਨੇ ਕਿਹਾ ਵੀ ਇਸ ਚਿੱਤਰ ਦੇ ਵਿੱਚ
ਦੁਨੀਆ 'ਚ ਨਾ ਗਵਾਚੋ, ਜਿਹੜਾ ਬਣਾਉਣ ਵਾਲਾ ਹੈ ਉਹਦੇ ਵੱਲ ਧਿਆਨ ਦਿਓ। ਚਿੱਤਰ ਬਚਿੱਤਰ ਇਹ ਅਵਚੇਰਾ। ਉਹਨੇ ਕਿਹਾ ਵੀ ਇਹ ਜਿਹੜਾ ਝੇੜ ਵਾਲੀ ਗੱਲ ਹੈ ਉਹ ਇਹ ਹੈ ਕਿ ਇਹ ਚਿੱਤਰ ਹੀ ਇੰਨਾ ਕੁ ਬਚਿੱਤਰ ਹੈ, ਇੰਨਾ ਕੁ ਜ਼ਬਰਦਸਤ ਹੈ ਕਿ ਦੁਨੀਆ ਤੁਹਾਨੂੰ ਆਪਣੇ 'ਚ ਹੀ ਮੋਹ ਲੈਂਦੀ ਹੈ। ਤਜ ਚਿਤਰੈ ਚਿਤ ਰਾਖ ਚਤੇਰਾ, ਕਿ ਹੇ ਇਨਸਾਨ ਇਸ ਦੁਨੀਆ ਦੀ ਮੋਹ ਦੀ, ਇਸ ਗਫਲਤ ਦੀ ਨੀਂਦ 'ਚੋਂ ਜਾਗ, ਰਾਖ ਚਿਤ ਰਾਖ ਚਤੇਰਾ, ਆਪਣੇ ਅੰਦਰ ਉਸ ਰੱਬ ਨੂੰ ਲਿਆ ਜਿਹੜਾ ਇਸ ਸਾਰੀ ਦੁਨੀਆ ਨੂੰ ਬਣਾਉਣ ਵਾਲਾ ਹੈ। ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇਸ ਨਾਲ ਆਪਣੇ ਵਿਊਅਰਸ ਕੋਲ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@TV4.TV ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦਿਓ। ਦੇਖਦੇ ਰਹੋ TV4। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।